ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ। ਸੁਨਹਿਰੀ ਮਤਨ ਯੂਹੰਨਾ। ਪਰ ਇਹ ਇਸ ਲਈ ਹੁੰਦਾ ਹੈ ਭਈ ਜੱਗ ਜਾਣੇ ਭਈ ਮੈਂ ਬਾਪ ਨਾਲ ਪਿਆਰ ਰੱਖਦਾ ਵਾਂ, ਤੇ ਜਿਵੇਂ ਬਾਪ ਨੇ ਮੈਨੂੰ ਹੁਕਮ ਦਿੱਤਾ ਮੈਂ ਉਂਝ ਹੀ ਕਰਦਾ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ। ਮੱਤੀ। ਧਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਜਦ ਮੇਰੇ ਪਾਰੋਂ ਲੋਕੀ ਤੁਹਾਨੂੰ ਲਾਹਨ ਤਾਨ ਕਰਨਗੇ ਤੇ ਸਤਾਉਣਗੇ ਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੇ ਬਾਰੇ ਝੂਠ ਆਖਣਗੇ, ਤੇ ਤੁਸੀਂ ਧਨ ਹੋਵੋਗੇ। ਖੁਸ਼ੀ ਕਰਿਓ ਤੇ ਬਹੁਤ ਸ਼ਾਦਮਾਨ ਹੋਇਓ, ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਏ। ਇਸ ਲਈ ਭਈ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਸੀ ਇਸੇ ਤਰ੍ਹਾਂ ਸਤਾਇਆ ਸੀ। ਤੁਸੀਂ ਸੁਣਿਆ ਹੈ ਭਈ ਆਖਿਆ ਗਿਆ ਸੀ ਭਈ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਨ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਏ, ਤੇ ਰਾਸਤਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਏ। ਕਿਉਂ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰੋ ਤੇ ਤੁਹਾਡਾ ਕੀ ਅਜਰ ਏ? ਕੀ ਮਹਿਸੂਲ ਲੈਣ ਵਾਲੇ ਵੀ ਇੰਜ ਨਹੀਂ ਕਰਦੇ? ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ, ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਜਦ ਯਿਸੂ ਬੈਤਨੀਆ ਵਿੱਚ ਸ਼ਮੌਨ ਕੋੜੀ ਦੇ ਘਰ ਵਿੱਚ ਸੀ, ਤੇ ਇੱਕ ਬੁੱਢੀ ਸੰਗੇਮਰਮਰ ਦੇ ਇਤਰਦਾਨ ਵਿੱਚ ਕੀਮਤੀ ਇਤਰ ਲੈ ਕੇ ਉਹਦੇ ਕੋਲ ਆਈ, ਤੇ ਜਦ ਉਹ ਖਾਣਾ ਖਾਣ ਨੂੰ ਬੈਠਿਆ ਤੇ ਉਹਦੇ ਸਿਰ ਉੱਤੇ ਪਾ ਦਿੱਤਾ। ਚੇਲੇ ਇਹ ਵੇਖ ਕੇ ਗੁੱਸੇ ਹੋਏ। ਯਿਸੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ ਭਈ ਇਸ ਬੁੱਢੀ ਨੂੰ ਕਿਉਂ ਗੁੱਸੇ ਹੁੰਦੇ ਹੋ? ਉਹਨੇ ਤੇ ਮੇਰੇ ਨਾਲ ਚੰਗਿਆਈ ਕੀਤੀ ਏ, ਤੇ ਇਹਨੇ ਇਹ ਅਤਰ ਜਿਹੜਾ ਮੇਰੇ ਬਦਨ ਉੱਤੇ ਪਾਇਆ ਏ, ਇਹ ਮੇਰੇ ਦਫਨ ਹੋਣ ਦੀ ਤਿਆਰੀ ਲਈ ਏ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਸਾਰੇ ਜੱਗ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦੀ ਮੁਨਾਦੀ ਕੀਤੀ ਜਾਵੇਗੀ, ਇਹ ਵੀ ਜੋ ਇਹਨੇ ਕੀਤਾ ਏ ਇਹਦੀ ਯਾਦਗਾਰੀ ਵਿੱਚ ਆਖਿਆ ਜਾਵੇਗਾ। ਜਦ ਸ਼ਾਮ ਹੋਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠਿਆ ਸੀ, ਤੇ ਜਦ ਉਹ ਖਾ ਰਹੇ ਸੀ ਤੇ ਉਹਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਵੇਗਾ। ਉਹ ਬਹੁਤ ਦੁਖੀ ਹੋਏ ਤੇ ਹਰ ਕੋਈ ਉਹਨੂੰ ਆਖਣ ਲੱਗਿਆ ਭਈ ਐ ਖੁਦਾਵੰਦ, ਕੀ ਮੈਂ ਵਾਂ? ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਜਿਨੇ ਤਬਾਕ ਵਿੱਚ ਮੇਰੇ ਨਾਲ ਹੱਥ ਪਾਇਆ ਏ ਉਹੀ ਮੈਨੂੰ ਫੜਵਾਏਗਾ। ਇਬਨ ਆਦਮ ਤੇ ਜਿਵੇਂ ਉਹਦੇ ਬਾਰੇ ਲਿਖਿਆ ਏ ਜਾਂਦਾ ਹੀ ਏ, ਪਰ ਉਸ ਬੰਦੇ ਉੱਤੇ ਅਫਸੋਸ ਜਿਹਦੇ ਰਾਹੀਂ ਇਬਨ ਆਦਮ ਫੜਵਾਇਆ ਜਾਂਦਾ ਏ। ਜੇ ਉਹ ਬੰਦਾ ਜੰਮਦਾ ਹੀ ਨਾ ਤੇ ਉਹਦੇ ਲਈ ਚੰਗਾ ਹੁੰਦਾ। ਉਹਨੂੰ ਫੜਵਾਉਣ ਵਾਲੇ ਯਹੂਦਾ ਨੇ ਉਹਨੂੰ ਜਵਾਬ ਵਿੱਚ ਆਖਿਆ, ਐ ਰੱਬੀ, ਕੀ ਮੈਂ ਵਾਂ? ਉਹਨੇ ਉਹਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ। ਜਦ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਏ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂ ਜੇ ਇਹ ਮੇਰਾ ਉਹ ਅਹਿਦ ਦਾ ਲਹੂ ਏ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫੀ ਲਈ ਵਗਾਇਆ ਜਾਂਦਾ ਏ। ਮੈਂ ਤੁਹਾਨੂੰ ਆਖਦਾ ਵਾਂ ਭਈ ਅੰਗੂਰ ਦਾ ਇਹ ਸ਼ੀਰਾ ਫੇਰ ਕਦੀ ਨਾ ਪੀਵਾਂਗਾ, ਉਸ ਦਿਨ ਤੀਕਰ ਭਈ ਤੁਹਾਡੇ ਨਾਲ ਆਪਣੇ ਪਿਓ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਪਰ ਮੈਂ ਆਪਣੇ ਜੀ ਉੱਠਣ ਦੇ ਬਾਅਦ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ। ਉਸ ਵੇਲੇ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਂ ਇੱਕ ਥਾਂ ਵਿੱਚ ਆਇਆ ਤੇ ਆਪਣੇ ਚੇਲਿਆਂ ਨੂੰ ਆਖਿਆ, ਇੱਥੇ ਹੀ ਬੈਠੇ ਰਹਿਓ ਜਦ ਤੀਕਰ ਭਈ ਮੈਂ ਉੱਥੇ ਜਾ ਕੇ ਦੁਆ ਕਰਦਾ ਵਾਂ। ਉਸ ਵੇਲੇ ਉਹਨੇ ਉਹਨਾਂ ਨੂੰ ਆਖਿਆ, ਮੇਰੀ ਜਿੰਦ ਬਹੁਤ ਦੁੱਖ ਵਿੱਚ ਏ, ਇੱਥੇ ਤੀਕਰ ਭਈ ਮਰਨ ਦੀ ਨੌਬਤ ਅਪੜ ਗਈ ਏ। ਤੁਸੀਂ ਇੱਥੇ ਰੁਕੋ ਤੇ ਮੇਰੇ ਨਾਲ ਜਾਗਦੇ ਰਹਿਓ। ਫਿਰ ਜ਼ਰਾ ਅਗਾਂਹ ਵਧਿਆ ਤੇ ਮੂੰਹ ਭਰਨੇ ਡਿੱਗ ਕੇ ਇੰਜ ਦੁਆ ਕੀਤੀ, ਭਈ ਐ ਮੇਰੇ ਬਾਪ,
ਜੇ ਹੋ ਸਕੇ ਤੇ ਇਹ ਪਿਆਲਾ ਮੈਥੋਂ ਟਲ ਜਾਵੇ, ਫੇਰ ਵੀ ਜਿਵੇਂ ਮੈਂ ਚਾਹਨਾ ਵਾਂ ਉਂਝ ਨਹੀਂ, ਬਲਕਿ ਜਿਵੇਂ ਤੂੰ ਚਾਹਨਾ ਏ ਉਂਝ ਹੀ ਹੋਵੇ। ਫੇਰ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਸੌਂਦਿਆਂ ਵੇਖਿਆ ਤੇ ਪਤਰਸ ਨੂੰ ਆਖਿਆ, ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ। ਫਿਰ ਉਹਨੇ ਦੁਬਾਰਾ ਜਾ ਕੇ ਇੰਜ ਦੁਆ ਕੀਤੀ, ਭਈ ਐ ਮੇਰੇ ਬਾਪ, ਜੇ ਇਹ ਮੇਰੇ ਪੀਤਿਆਂ ਬਗੈਰ ਨਹੀਂ ਟਲ ਸਕਦਾ ਤੇ ਤੇਰੀ ਮਰਜ਼ੀ ਪੂਰੀ ਹੋਵੇ। ਤੇ ਆ ਕੇ ਉਹਨਾਂ ਨੂੰ ਫੇਰ ਸੁੱਤਿਆਂ ਵੇਖਿਆ ਤੇ ਉਹਨਾਂ ਨੂੰ ਛੱਡ ਕੇ ਫੇਰ ਟੁਰ ਗਿਆ ਤੇ ਫਿਰ ਉਹੀ ਗੱਲ ਆਖ ਕੇ ਤੀਜੀ ਵਾਰੀ ਦੁਆ ਕੀਤੀ। ਤਦ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਆਖਿਆ, ਹੁਣ ਸੌਂਦੇ ਰਵੋ ਤੇ ਆਰਾਮ ਕਰੋ, ਵੇਖੋ ਵੇਲਾ ਅਪੜ ਗਿਆ ਏ, ਇਬਨ ਆਦਮ ਪਾਪੀਆਂ ਦੇ ਹਵਾਲੇ ਕੀਤਾ ਜਾਂਦਾ ਏ। ਵੇਖੋ ਮੈਨੂੰ ਫੜਨ ਵਾਲਾ ਨੇੜੇ ਅਪੜ ਗਿਆ ਏ। ਉਹ ਇਹ ਆਖ ਹੀ ਰਿਹਾ ਸੀ, ਭਈ ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਆਇਆ ਤੇ ਉਹਦੇ ਨਾਲ ਇੱਕ ਵੱਡਾ ਜੱਥਾ ਤਲਵਾਰਾਂ ਤੇ ਲਾਠੀਆਂ ਲੈ ਕੇ ਸਰਦਾਰ ਕਾਹਨਾਂ ਤੇ ਕੌਮ ਦੇ ਵਡੇਰਿਆਂ ਵੱਲੋਂ ਅਪੜ ਗਿਆ। ਤੇ ਛੇਤੀ ਨਾਲ ਉਹਨੇ ਯਿਸੂ ਦੇ ਕੋਲ ਆ ਕੇ ਆਖਿਆ, ਐ ਰੱਬੀ ਸਲਾਮ, ਤੇ ਉਹਨੂੰ ਚੁੰਮਿਆ। ਯਿਸੂ ਨੇ ਉਹਨੂੰ ਆਖਿਆ, ਮੀਆਂ, ਜਿਸ ਕੰਮ ਆਇਆ ਏ ਉਹ ਕਰ ਲੈ। ਇਹਦੇ ਉੱਤੇ ਉਹਨਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਤੇ ਉਹਨੂੰ ਫੜ ਲਿਆ। ਯੋਹੰਨਾ। ਇਸ ਲਈ ਉਹ ਯਿਸੂ ਨੂੰ ਲੈ ਗਏ ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਗਿਆ ਜਿਹੜੀ ਖੋਪੜੀ ਦੀ ਥਾਂ ਅਖਵਾਂਦੀ ਏ, ਜਿਹਦਾ ਅਬਰਾਨੀ ਵਿੱਚ ਤਰਜਮਾ ਗੁਲਗਤਾ ਏ। ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ ਤੇ ਜਿਸ ਥਾਂ ਉਹ ਸੂਲੀ ਚਾੜਿਆ ਗਿਆ ਉੱਥੇ ਇੱਕ ਬਾਗ ਸੀ ਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ। ਇਸ ਲਈ ਉਹਨਾਂ ਨੇ ਯਿਸੂ ਨੂੰ ਉੱਥੇ ਹੀ ਰੱਖ ਦਿੱਤਾ। ਮੱਤੀ। ਤੇ ਸਬਤ ਦੇ ਬਾਦੋਂ ਹਫ਼ਤੇ ਦੇ ਪਹਿਲੇ ਦਿਨ ਪੋਹ ਫੁੱਟਣ ਦੇ ਵੇਲੇ ਮਰੀਮ ਮਗਦਲੀਨੀ ਤੇ ਦੂਜੀ ਮਰੀਮ ਕਬਰ ਨੂੰ ਵੇਖਣ ਆਈਆਂ ਤੇ ਵੇਖੋ ਇੱਕ ਵੱਡਾ ਭੁਚਾਲ ਆਇਆ, ਕਿਉਂਜੇ ਖੁਦਾਵੰਦ ਦਾ ਫਰਿਸ਼ਤਾ ਅਸਮਾਨ ਤੋਂ ਉਤਰਿਆ ਤੇ ਕੋਲ ਆ ਕੇ ਪੱਥਰ ਨੂੰ ਲੁੜਕਾ ਦਿੱਤਾ ਤੇ ਉਹਦੇ ਉੱਤੇ ਬੈਠ ਗਿਆ। ਉਹਦੀ ਸ਼ਕਲ ਬਿਜਲੀ ਵਾਂਗਰ ਸੀ ਤੇ ਉਹਦੇ ਕੱਪੜੇ ਬਰਫ਼ ਵਾਂਗਰ ਚਿੱਟੇ ਸੀ। ਫਰਿਸ਼ਤੇ ਨੇ ਬੁੱਢੀਆਂ ਨੂੰ ਆਖਿਆ, ਭਈ ਤੁਸੀਂ ਨਾ ਡਰੋ, ਕਿਉਂਜੇ ਮੈਂ ਜਾਣਦਾ ਵਾਂ ਭਈ ਤੁਸੀਂ ਯਿਸੂ ਨੂੰ ਲੱਭਦੀਆਂ ਹੋ, ਜਿਹੜਾ ਸੂਲੀ ਚਾੜਿਆ ਗਿਆ ਸੀ। ਉਹ ਇੱਥੇ ਨਹੀਂ ਏ, ਕਿਉਂਜੇ ਉਹ ਆਪਣੇ ਆਖਣ ਦੇ ਮੁਤਾਬਕ ਜੀ ਉੱਠਿਆ ਏ। ਤੇ ਛੇਤੀ ਨਾਲ ਜਾ ਕੇ ਚੇਲਿਆਂ ਨੂੰ ਆਖੋ ਭਈ ਉਹ ਮੋਇਆਂ ਵਿੱਚੋਂ ਜੀ ਉੱਠਿਆ ਏ। ਤੇ ਉਹ ਡਰ ਤੇ ਬੜੀ ਖੁਸ਼ੀ ਨਾਲ ਕਬਰ ਤੋਂ ਪਰਤ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਨੂੰ ਦੌੜੀਆਂ। ਤੇ ਵੇਖੋ ਯਿਸੂ ਉਹਨਾਂ ਨੂੰ ਮਿਲਿਆ ਤੇ ਉਹਨੇ ਆਖਿਆ, ਸਲਾਮ। ਇਹਦੇ ਉੱਤੇ ਯਿਸੂ ਨੇ ਉਹਨਾਂ ਨੂੰ ਆਖਿਆ, ਡਰੋ ਨਾ, ਜਾਓ ਮੇਰੇ ਭਰਾਵਾਂ ਨੂੰ ਖਬਰ ਦਿਓ ਭਈ ਗਲੀਲ ਨੂੰ ਟੁਰ ਜਾਣ, ਉੱਥੇ ਮੈਨੂੰ ਵੇਖਣਗੇ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਨੇ ਫੇਰ ਆਪਣੇ ਆਪ ਨੂੰ ਤਿਬਰਿਆਸ ਦੀ ਝੀਲ ਦੇ ਕੰਢੇ ਚੇਲਿਆਂ ਉੱਤੇ ਜ਼ਾਹਰ ਕੀਤਾ ਤੇ ਇੰਜ ਜ਼ਾਹਰ ਕੀਤਾ। ਸਵੇਰ ਹੁੰਦਿਆਂ ਹੀ ਯਿਸੂ ਕੰਢੇ ਆ ਖਲੋਤਾ, ਪਰ ਚੇਲਿਆਂ ਨੇ ਨਾ ਪਛਾਣਿਆ ਭਈ ਇਹ ਯਿਸੂ ਏ। ਉਹਨਾਂ ਨੇ ਉਹਨੂੰ ਆਖਿਆ, ਭਈ ਕਸ਼ਤੀ ਦੇ ਸੱਜੇ ਪਾਸੇ ਵੱਲ ਜਾਲ ਸੁੱਟੋ ਤੇ ਤੁਸੀਂ ਫੜੋਗੇ। ਫੇਰ ਉਹਨਾਂ ਨੇ ਜਾਲ ਸੁੱਟਿਆ ਤੇ ਬਹੁਤ ਮਛਲੀਆਂ ਦੇ ਪਾਰੋਂ ਖਿੱਚ ਨਾ ਸਕੇ। ਇਸ ਲਈ ਉਸ ਚੇਲੇ ਨੇ ਜਿਹਦੇ ਨਾਲ ਯਿਸੂ ਬਹੁਤ ਪਿਆਰ ਕਰਦਾ ਸੀ, ਪਤਰਸ ਨੂੰ ਆਖਿਆ, ਭਈ ਇਹ ਤੇ ਖੁਦਾਵੰਦ ਏ। ਤੇ ਬਾਕੀ ਚੇਲੇ ਛੋਟੀ ਕਸ਼ਤੀਆਂ ਉੱਤੇ ਬੈਠ ਕੇ ਆਏ। ਜਿਸ ਵੇਲੇ ਕੰਢੇ ਉੱਤੇ ਉਤਰੇ ਤੇ ਉਹਨਾਂ ਨੇ ਕੋਲਿਆਂ ਦੀ ਅੱਗ ਤੇ ਉਹਦੇ ਉੱਤੇ ਮਛਲੀ ਧਰੀ ਹੋਈ ਤੇ ਰੋਟੀ ਵੇਖੀ। ਯਿਸੂ ਨੇ ਉਹਨਾਂ ਨੂੰ ਆਖਿਆ, ਆਓ ਖਾਣਾ ਖਾ ਲਵੋ। ਤੇ ਚੇਲਿਆਂ ਵਿੱਚੋਂ ਕਿਸੇ ਨੂੰ ਜੁਰਤ ਨਾ ਹੋਈ ਭਈ ਉਹਦੇ ਤੋਂ ਪੁੱਛਦਾ ਭਈ ਤੂੰ ਕੌਣ ਏ, ਕਿਉਂਜੇ ਉਹ ਜਾਣਦੇ ਸੀ ਭਈ ਖੁਦਾਵੰਦ ਹੀ ਏ। ਯਿਸੂ ਆਇਆ ਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ, ਇਸੇ ਤਰ੍ਹਾਂ ਮੱਛਲੀ ਵੀ। ਯਿਸੂ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰੀ ਚੇਲਿਆਂ ਉੱਤੇ ਜ਼ਾਹਰ ਹੋਇਆ ਸੀ। ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਯਿਸੂ ਨੇ ਕੀਤੇ। ਜੇ ਉਹ ਵੱਖੋ ਵੱਖ ਲਿਖੇ ਜਾਂਦੇ ਤੇ ਮੈਨੂੰ ਲੱਗਦਾ ਏ ਭਈ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਉਹਨਾਂ ਲਈ ਜੱਗ ਵਿੱਚ ਗੁੰਜਾਇਸ਼ ਨਾ ਹੁੰਦੀ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੱਚਾਈ ਦੇ ਬਾਰੇ ਯਿਸੂ ਦੀ ਤਾਲੀਮ ਤੇ ਉਹਦੀ ਮਸ਼ਕ ਵਿੱਚ ਇੱਕ ਕੁਰਬਾਨੀ ਸ਼ਾਮਲ ਹੁੰਦੀ ਏ, ਜਿਹੜੀ ਸਾਨੂੰ ਇਹਦੇ ਅਸੂਲ ਨੂੰ ਮੁਹੱਬਤ ਦੇ ਤੌਰ ਤੇ ਕਬੂਲ ਕਰਨ ਵੱਲ ਲੈ ਜਾਂਦੀ ਏ। ਇੱਕ ਇਲਾਹੀ ਤਾਲਬ ਇਲਮ ਦੇ ਤੌਰ ਤੇ ਆਪਣੇ ਆਪ ਵਿੱਚ ਹਯਾਤੀ ਤੇ ਸੱਚਾਈ ਨੂੰ ਬਿਆਨ ਕਰਦਿਆਂ ਤੇ ਜ਼ਾਹਰ ਕਰਦਿਆਂ ਹੋਏ ਤੇ ਬਿਮਾਰ ਤੇ ਪਾਪੀ ਉੱਤੇ ਆਪਣੀ ਤਾਕਤ ਦੇ ਰਾਹੀਂ ਉਹਨੇ ਇਨਸਾਨ ਉੱਤੇ ਰੱਬ ਨੂੰ ਅਸ਼ਕਾਰ ਕੀਤਾ।
ਇਨਸਾਨੀ ਨਜ਼ਰੀਏ ਉਸ ਇਲਾਹੀ ਅਸੂਲ ਨੂੰ ਬਿਆਨ ਕਰਨ ਲਈ ਨਾਕਸ ਨੇ ਜਿਹੜਾ ਯਿਸੂ ਵੱਲੋਂ ਕੀਤੇ ਗਏ ਮੁਅਜਜ਼ਿਆਂ, ਅਜੀਬ ਕੰਮਾਂ ਵਿੱਚ ਤੇ ਖਾਸ ਕਰਕੇ ਬਦਨ ਵਿੱਚੋਂ ਉਹਦੀ ਵੱਡੀ, ਆਲਾ, ਬੇਮਿਸਾਲ ਤੇ ਕਾਮਯਾਬ ਰੁਖਸਤੀ ਵਿੱਚ ਸ਼ਾਮਲ ਸੀ। ਉਹਨਾਂ ਯਹੂਦੀ ਲੋਕਾਂ ਨੇ ਜਿਹੜੇ ਰੱਬ ਦੇ ਇਸ ਬੰਦੇ ਨੂੰ ਕਤਲ ਕਰਨ ਦੀ ਤਾਂਘ ਵਿੱਚ ਸੀ, ਵਾਜ਼ਿਹ ਤੌਰ ਤੇ ਇਹ ਵਿਖਾਇਆ ਭਈ ਉਹਨਾਂ ਦੇ ਮਾਦੀ ਖਿਆਲ ਉਹਨਾਂ ਦੇ ਬਦਕਾਰ ਕੰਮਾਂ ਦੇ ਹੇਠਾਂ ਸੀ। ਐਸ ਮਾਦੀਅਤ ਪ੍ਰਸਤੀ ਨੇ ਅਸਲੀ ਯਿਸੂ ਤੋਂ ਨਜ਼ਰ ਹਟਾ ਦਿੱਤੀ, ਪਰ ਫਰਮਾਬਰਦਾਰ ਮਰੀਮ ਨੇ ਉਹਨੂੰ ਵੇਖਿਆ ਤੇ ਉਹਨੇ ਉਹਦੇ ਉੱਤੇ ਪਹਿਲੇ ਤੋਂ ਕਿਤੇ ਬਹੁਤਾ ਮਵਾਦ ਤੇ ਹਯਾਤੀ ਦੇ ਅਸਲੀ ਖਿਆਲ ਨੂੰ ਜ਼ਾਹਰ ਕੀਤਾ। ਯਹੂਦਾ ਨੇ ਯਿਸੂ ਦੇ ਖਿਲਾਫ ਸਾਜ਼ਿਸ਼ ਕੀਤੀ। ਉਸ ਰਾਸਤ ਬੰਦੇ ਵੱਲ ਜੱਗ ਦੀ ਨਾਸ਼ੁਕਰੀ ਤੇ ਨਫ਼ਰਤ ਨੇ ਉਹਦੇ ਧੋਖੇ ਨੂੰ ਮੁਤਾਸਰ ਕੀਤਾ। ਉਸ ਗੱਦਾਰੀ ਦੀ ਕੀਮਤ 30 ਚਾਂਦੀ ਦੇ ਸਿੱਕੇ ਤੇ ਫਰੀਸੀਆਂ ਦੀਆਂ ਮੁਸਕਰਾਹਟਾਂ ਸੀ। ਉਹਨੇ ਆਪਣਾ ਉਹ ਵੇਲਾ ਚੁਣਿਆ ਜਦੋਂ ਲੋਕੀ ਯਿਸੂ ਦੀ ਤਾਲੀਮ ਦੇ ਬਾਰੇ ਸ਼ੱਕੀ ਹੋਏ ਸੀ। ਉਹ ਵੇਲਾ ਨੇੜੇ ਅਪੜ ਰਿਹਾ ਸੀ ਜਿਹੜਾ ਯਹੂਦਾ ਤੇ ਉਹਦੇ ਮਾਲਕ ਦੇ ਵਿਚਾਲੇ ਲਾਮਹਿਦੂਦ ਫਾਸਲੇ ਨੂੰ ਜ਼ਾਹਰ ਕਰੇਗਾ। ਯਹੂਦਾ ਅਸਖਰਿਊਤੀ ਇਹ ਜਾਣਦਾ ਸੀ। ਉਹ ਜਾਣਦਾ ਸੀ ਭਈ ਉਹਦੇ ਮਾਲਕ ਦੀ ਵੱਡੀ ਚੰਗਿਆਈ ਨੇ ਯਿਸੂ ਤੇ ਉਹਦੇ ਗੱਦਾਰ ਦੇ ਵਿਚਾਲੇ ਵੱਡੀ ਖਾਈ ਬਣਾ ਛੱਡੀ ਏ, ਤੇ ਐਸ ਰੂਹਾਨੀ ਵੇਲੇ ਨੇ ਯਹੂਦਾ ਦੇ ਹਸਦ ਨੂੰ ਭੜਕਾਇਆ। ਸੋਨੇ ਦੇ ਲਾਲਚ ਨੇ ਉਹਦੀ ਨਾਸ਼ੁਕਰੀ ਨੂੰ ਵਧਾਇਆ। ਉਹਨੇ ਕੁਝ ਚਿਰ ਤੀਕਰ ਉਹਦੇ ਪਛਤਾਵੇ ਨੂੰ ਚੁੱਪ ਕਰਵਾ ਦਿੱਤਾ। ਉਹ ਜਾਣਦਾ ਸੀ ਭਈ ਆਮ ਤੌਰ ਤੇ ਜੱਗ ਸੱਚ ਤੋਂ ਬਹੁਤਾ ਝੂਠ ਪਸੰਦ ਕਰਦਾ ਏ। ਇਸ ਲਈ ਉਹਨੇ ਆਪਣੇ ਆਪ ਨੂੰ ਪੂਰੇ ਤੌਰ ਤੇ ਉੱਚਾ ਕਰਨ ਲਈ ਯਿਸੂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਕੀਤੀ। ਉਹਦੀ ਕਾਲੀ ਸਾਜ਼ਿਸ਼ ਨਾਕਾਮ ਹੋਈ ਤੇ ਗੱਦਾਰ ਵੀ ਉਹਦੇ ਨਾਲ ਹੀ ਨਾਕਾਮ ਹੋ ਗਿਆ। ਪੁਰਾਣੇ ਰੋਮ ਵਿੱਚ ਇੱਕ ਸਿਪਾਹੀ ਲਈ ਆਪਣੇ ਜਰਨਲ ਦੇ ਨਾਲ ਵਫਾਦਾਰ ਹੋਣ ਦਾ ਅਹਿਦ ਕਰਨਾ ਜ਼ਰੂਰੀ ਹੁੰਦਾ ਸੀ। ਇਸ ਅਹਿਦ ਲਈ ਲਾਤੀਨੀ ਲਫ਼ਜ਼ ਸਾਕਰਾਮੈਂਟਮ ਸੀ ਤੇ ਸਾਡਾ ਅੰਗਰੇਜ਼ੀ ਦਾ ਲਫ਼ਜ਼ ਸਾਕਰਾਮੈਂਟ ਇਹਦੇ ਵਿੱਚੋਂ ਹੀ ਲਿਆ ਗਿਆ ਹੈ। ਯਹੂਦੀਆਂ ਵਿੱਚ ਇਹ ਪੁਰਾਣੀ ਰਵਾਇਤ ਸੀ ਭਈ ਦਾਵਤ ਕਰਨ ਵਾਲਾ ਮਾਲਕ ਹਰ ਬੰਦੇ ਨੂੰ ਮੈਅ ਦਾ ਪਿਆਲਾ ਦਿੰਦਾ ਸੀ, ਪਰ ਯੂਖਰਿਸਤ ਕਿਸੇ ਰੋਮੀ ਸਿਪਾਹੀ ਦੇ ਹਲਫ ਦੀ ਯਾਦਗਾਰੀ ਨਹੀਂ ਸੀ ਤੇ ਨਾ ਹੀ ਮੈਅ ਸੀ ਜਿਹੜੀ ਇਕੱਠ ਦੇ ਮੌਕਿਆਂ ਵਿੱਚ ਤੇ ਯਹੂਦੀ ਰਸਮਾਂ ਵਿੱਚ ਵਰਤੀ ਜਾਂਦੀ ਸੀ, ਯਾਨੀ ਸਾਡੇ ਖੁਦਾਵੰਦ ਦਾ ਪਿਆਲਾ ਸੀ। ਪਿਆਲਾ ਉਹਦੇ ਤਲਖ ਤਜਰਬੇ ਨੂੰ ਜ਼ਾਹਰ ਕਰਦਾ ਏ, ਯਾਨੀ ਉਹ ਪਿਆਲਾ ਜਿਹਦੇ ਲਈ ਉਹਨੇ ਦੁਆ ਮੰਗੀ ਭਈ ਉਹ ਉਹਦੇ ਤੋਂ ਟਲ ਜਾਵੇ, ਹਾਲਾਂਕਿ ਉਹ ਇਲਾਹੀ ਹੁਕਮ ਦੀ ਪਾਕ ਸਪੁਰਦਗੀ ਵਿੱਚ ਝੁਕ ਗਿਆ ਸੀ। ਗਤਸਮਨੀ, ਮਰੀਜ਼ ਦੀ ਤਕਲੀਫ, ਇਨਸਾਨ ਦਾ ਇਲਾਹੀ ਨੂੰ ਮੰਨਣਾ, ਪਿਆਰ ਦੇ ਮਿਲਾਪ ਦਾ ਕੋਈ ਜਵਾਬ ਨਹੀਂ, ਫੇਰ ਵੀ ਪਿਆਰ ਕਾਇਮ ਰਹਿੰਦਾ ਏ। ਬਾਗ ਵਿੱਚ ਹਨੇਰ ਤੇ ਜਲਾਲ ਦੀ ਰਾਤ ਵਿੱਚ ਯਿਸੂ ਨੇ ਕਿਸੇ ਮੁਮਕਿਨਾ ਮਾਦੀ ਜ਼ਹਾਨਤ ਉੱਤੇ ਯਕੀਨ ਦੀ ਸਰਾਸਰ ਗਲਤੀ ਨੂੰ ਸਮਝਿਆ। ਬੇਧਿਆਨੀ ਦੀਆਂ ਪੀੜਾਂ ਤੇ ਤਾਸਬ ਵਾਲੀ ਜਹਾਲਤ ਦੀਆਂ ਸੋਟੀਆਂ ਉਹਦੇ ਉੱਤੇ ਜ਼ੋਰ ਨਾਲ ਪਈਆਂ। ਉਹਦੇ ਤਾਲਬੇ ਇਲਮ ਸੌਂ ਗਏ। ਉਹਨੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? ਕੀ ਉਹ ਉਹਦੇ ਨਾਲ ਰਖਵਾਲੀ ਨਾ ਕਰ ਸਕੇ ਜਿਹੜਾ ਬੇਜ਼ਬਾਨ ਅਜ਼ੀਅਤ ਵਿੱਚ ਉਡੀਕ ਤੇ ਕੋਸ਼ਿਸ਼ ਕਰਦਿਆਂ ਹੋਏ ਸ਼ਿਕਾਇਤ ਕੀਤੇ ਬਗੈਰ ਜੱਗ ਦੀ ਹਿਫਾਜ਼ਤ ਕਰ ਰਿਹਾ ਸੀ? ਇੱਥੇ ਇਨਸਾਨੀ ਤੜਪ ਲਈ ਕੋਈ ਜਵਾਬ ਨਹੀਂ ਸੀ। ਇਸ ਲਈ ਯਿਸੂ ਧਰਤੀ ਤੋਂ ਅਸਮਾਨ, ਫਹਿਮ ਤੋਂ ਜਿੰਦ ਵੱਲ ਹਮੇਸ਼ਾ ਲਈ ਮੁੜ ਗਿਆ। ਆਜਜ਼ੀ ਨਾਲ ਸਾਡੇ ਮਾਲਕ ਨੇ ਆਪਣੀ ਨਾ ਮੰਨੀ ਜਾਣ ਵਾਲੀ ਸ਼ਾਨ ਦਾ ਮਜ਼ਾਕ ਬਣਵਾਇਆ। ਜਿਵੇਂ ਦੀ ਬੇਇੱਜ਼ਤੀ ਉਹਨੇ ਸਹੀ, ਉਹਦੇ ਮਗਰ ਟੁਰਨ ਵਾਲੇ ਮਸੀਹਤ ਦੀ ਅਖੀਰੀ ਜਿੱਤ ਤੀਕਰ ਬਰਦਾਸ਼ਤ ਕਰਨਗੇ। ਉਹਨੇ ਹਮੇਸ਼ਾ ਦੇ ਅਜਰ ਹਾਸਲ ਕੀਤੇ। ਉਹਨੇ ਜੱਗ, ਬਦਨ ਤੇ ਸਾਰੀ ਗਲਤੀ ਉੱਤੇ ਕਾਬੂ ਪਾਇਆ। ਇੰਜ ਉਹਨਾਂ ਦੇ ਅਦਮ ਨੂੰ ਸਾਬਤ ਕੀਤਾ। ਉਹ ਪਾਪ, ਬਿਮਾਰੀ ਤੇ ਮੌਤ ਤੋਂ ਪੂਰੀ ਤਰ੍ਹਾਂ ਮੁਕਤੀ ਲਿਆਇਆ। ਸਾਨੂੰ ਮਸੀਹ ਤੇ ਉਹਦੇ ਸੂਲੀ ਚਾੜ੍ਹ ਜਾਣ ਦੀ ਲੋੜ ਏ। ਸਾਨੂੰ ਔਖਲਾਂ ਤੇ ਆਪਣੀਆਂ ਇਨਕਾਰੀਆਂ ਦੇ ਨਾਲ ਖੁਸ਼ੀਆਂ ਤੇ ਕਾਮਯਾਬੀਆਂ ਹਾਸਲ ਕਰਨੀਆਂ ਚਾਹੀਦੀਆਂ ਨੇ, ਜਦ ਤੀਕਰ ਵੀ ਸਾਰੀ ਗਲਤੀ ਤਬਾਹ ਨਹੀਂ ਹੋ ਜਾਂਦੀ। ਉਹ ਫਿਸਾ ਜਿਹੜੀ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਨਿਸਾਨ ਦੇ ਮਹੀਨੇ ਵਿੱਚ ਆਪਣੇ ਸੂਲੀ ਚੜ੍ਹਨ ਤੋਂ ਪਹਿਲਾਂ ਖਾਧੀ, ਉਹ ਇੱਕ ਦੁੱਖ ਦਾ ਮੌਕਾ ਸੀ, ਇੱਕ ਸੋਗਵਾਰ ਖਾਣਾ ਜਿਹੜਾ ਦਿਨ ਦੇ ਅਖੀਰ ਉੱਤੇ ਪੂਰੇ ਚਾਨਣ ਵਿੱਚ ਸੀ, ਜਿਹਦੇ ਨਾਲ ਤੇਜ਼ੀ ਨਾਲ ਗਹਿਰੇ ਪਰਛਾਵੇਂ ਆਲੇ ਦੁਆਲੇ ਫੈਲ ਰਹੇ ਸੀ, ਤੇ ਐਸ ਖਾਣੇ ਨੇ ਮਾਦੇ ਲਈ ਯਿਸੂ ਦੀ ਰਸਮ ਪ੍ਰਸਤੀ ਜਾਂ ਮਨਜ਼ੂਰੀ ਨੂੰ ਹਮੇਸ਼ਾ ਲਈ ਮੁਕਾ ਦਿੱਤਾ। ਉਹਦੇ ਪੈਰੋਕਾਰ ਅਫਸੁਰਦਾ ਤੇ ਖਾਮੋਸ਼ ਆਪਣੇ ਮਾਲਕ ਦੇ ਨਾਲ ਹੋਣ ਵਾਲੀ ਬੇਵਫਾਈ ਦੇ ਵੇਲੇ ਉੱਤੇ ਗੌਰ ਕਰ ਰਹੇ ਸੀ। ਅਸਮਾਨੀ ਮਨ ਵਿੱਚ ਹਿੱਸਾ ਲੈਂਦੇ ਨੇ
ਜਿਹੜਾ ਮਾਜ਼ੀ ਦੇ ਬਿਆਬਾਨ ਵਿੱਚ ਸਤਾਏ ਹੋਏ ਸੱਚਾਈ ਦੇ ਮੰਨਣ ਵਾਲਿਆਂ ਨੇ ਖਾਧਾ ਸੀ। ਉਹਨਾਂ ਦੀ ਖੁਰਾਕ ਵਾਕਈ ਅਸਮਾਨ ਤੋਂ ਉਤਰੀ ਸੀ। ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਬਾਹਰ ਕੱਢਣ ਵਾਲੀ ਰੂਹਾਨੀ ਹਸਤੀ ਦੀ ਇਹ ਬਹੁਤ ਵੱਡੀ ਅਸਲੀਅਤ ਸੀ। ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਵਾਜ਼ਿਹ ਕਰ ਦਿੱਤਾ ਸੀ ਤੇ ਹੁਣ ਇਹ ਰੋਟੀ ਉਹਨਾਂ ਨੂੰ ਖੁਰਾਕ ਦੇ ਰਹੀ ਸੀ ਤੇ ਉਹਨਾਂ ਨੂੰ ਕਾਇਮ ਰੱਖ ਰਹੀ ਸੀ। ਰੂਹਾਨੀ ਹਸਤੀ ਦੀ ਇਸ ਸੱਚਾਈ ਲਈ ਉਹਨਾਂ ਦਾ ਮਾਲਕ ਜ਼ੁਲਮ ਬਰਦਾਸ਼ਤ ਕਰਨ ਨੂੰ ਸੀ ਤੇ ਦੁੱਖ ਦਾ ਇਹ ਪਿਆਲਾ ਅਖੀਰੀ ਕਤਰੇ ਤਿਕਰ ਖੁਸ਼ਕ ਹੋਣ ਨੂੰ ਸੀ। ਉਹਨੇ ਉਹਨਾਂ ਨੂੰ ਛੱਡ ਦੇਣਾ ਸੀ। ਉਹਦੇ ਉੱਤੇ ਛਾਣ ਵਾਲੀ ਅਬਦੀ ਫਤਹ ਦੇ ਵੱਡੇ ਜਲਾਲ ਦੇ ਨਾਲ ਉਹਨੇ ਸ਼ੁਕਰ ਕੀਤਾ ਤੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜਦੋਂ ਉਹਦੇ ਅੰਦਰ ਇਨਸਾਨੀ ਅਨਸਰ ਇਲਾਹੀ ਅਨਸਰ ਨਾਲ ਲੜ ਰਿਹਾ ਸੀ ਤੇ ਸਾਡੇ ਵੱਡੇ ਉਸਤਾਦ ਨੇ ਆਖਿਆ, ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਯਾਨੀ ਮੇਰੇ ਅੰਦਰ ਬਦਨ ਨਹੀਂ ਬਲਕਿ ਰੂਹ ਜ਼ਾਹਰ ਹੋਵੇ। ਇਹ ਰੂਹਾਨੀ ਪਿਆਰ ਦੀ ਨਵੀਂ ਸਮਝ ਏ। ਇਹ ਸਭ ਕੁਝ ਮਸੀਹ ਜਾਂ ਸੱਚਾਈ ਲਈ ਮੁਹੱਈਆ ਕਰਦਾ ਏ। ਇਹ ਵੈਰੀਆਂ ਨੂੰ ਬਰਕਤ ਦਿੰਦਾ, ਬਿਮਾਰਾਂ ਨੂੰ ਸ਼ਿਫਾ ਦਿੰਦਾ, ਗਲਤੀਆਂ ਨੂੰ ਬਾਹਰ ਕੱਢਦਾ, ਪਾਪਾਂ ਤੇ ਖਤਾਵਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਦਾ ਤੇ ਜਿਹੜੇ ਦਿਲ ਦੇ ਗਰੀਬ ਤੇ ਫਰੋਤਨ ਨੇ ਉਹਨਾਂ ਨੂੰ ਅੰਜੀਲ ਦੀ ਖੁਸ਼ਖਬਰੀ ਸੁਣਾਉਂਦਾ ਏ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਵੇਗਾ। ਉਹਦੀ ਵਫਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਰਾਜ ਆਖਿਆ ਜਾਂਦਾ ਹੈ। ਰੱਬ ਦੇ ਅਖੀਰੀ ਖਾਨੇ ਤੇ ਗਲੀਲ ਦੀ ਝੀਲ ਦੇ ਕੰਢੇ ਉੱਤੇ ਇੱਕ ਸਵੇਰ ਦੇ ਵੇਲੇ ਇੱਕ ਖੁਸ਼ਗਵਾਰ ਮੁਲਾਕਾਤ ਵਿੱਚ ਆਪਣੇ ਸ਼ਾਗਿਰਦਾਂ ਨਾਲ ਉਹਦੇ ਰੂਹਾਨੀ ਨਾਸ਼ਤੇ ਵਿੱਚ ਕਿੰਨਾ ਫਰਕ ਹੈ। ਉਹਦਾ ਦੁੱਖ ਜਲਾਲ ਵਿੱਚ ਬਦਲ ਗਿਆ ਸੀ ਤੇ ਉਹਦੇ ਸ਼ਾਗਿਰਦ ਪਸ਼ੇਮਾਨੀ ਵਿੱਚ ਦੁਖੀ ਹੋਏ। ਦਿਲ ਦੀ ਕਾਂਟ ਛਾਂਟ ਹੋਈ ਤੇ ਤਕੱਬਰ ਦੀ ਮਲਾਮਤ ਹੋਈ। ਹਨੇਰੇ ਵਿੱਚ ਆਪਣੀ ਬੇਅਸਰੀ ਨੂੰ ਸਮਝਦਿਆਂ ਹੋਏ ਤੇ ਆਪਣੇ ਮਾਲਕ ਦੀ ਆਵਾਜ਼ ਨਾਲ ਜਾਗਦਿਆਂ ਹੋਏ ਉਹਨਾਂ ਨੇ ਆਪਣੇ ਤੌਰ ਤਰੀਕਿਆਂ ਨੂੰ ਬਦਲਿਆ, ਮਾਦੀ ਸ਼ਹਿਮਤ ਤੋਂ ਦੂਰ ਹੋਏ ਤੇ ਆਪਣੇ ਜਾਲ ਸਹੀ ਪਾਸੇ ਵੱਲ ਸੁੱਟੇ। ਵੇਲੇ ਦੀ ਧਾਰਾ ਵਿੱਚ ਮਸੀਹ ਯਾਨੀ ਸੱਚਾਈ ਨੂੰ ਜਾਣਦੇ ਹੋਏ ਉਹ ਕਿਸੇ ਹੱਦ ਤੱਕ ਫਾਨੀ ਹਿੱਸ ਜਾਂ ਮਾਦੇ ਵਿੱਚ ਅਕਲ ਦੀ ਤਦਫੀਨ ਨੂੰ ਹਯਾਤੀ ਦੀ ਰੂਹ ਦੇ ਤੌਰ ਤੇ ਤਬਦੀਲ ਕਰਨ ਦੇ ਕਾਬਲ ਬਣ ਗਏ। ਨਵੀਂ ਲੋਹ ਦੇ ਤਲੂ ਹੋਣ ਤੇ ਸਾਡੇ ਖੁਦਾਵੰਦ ਦੇ ਨਾਲ ਇਹ ਰੂਹਾਨੀ ਮੁਲਾਕਾਤ ਸੁਬਹ ਦਾ ਉਹ ਨਾਸ਼ਤਾ ਏ ਜਿਹਦੀ ਯਾਦ ਮਸੀਹੀ ਸਾਇੰਸਦਾਨ ਮਨਾਉਂਦੇ ਨੇ। ਦੂਜੀ ਵਾਰ ਉਹਦੀ ਹਜ਼ੂਰੀ ਹਾਸਲ ਕਰਨ ਲਈ ਤੇ ਖਾਮੋਸ਼ੀ ਦੇ ਨਾਲ ਇਲਾਹੀ ਅਸੂਲ ਮੁਹੱਬਤ ਦੇ ਨਾਲ ਸ਼ਰਾਕਤ ਕਰਨ ਲਈ ਉਹ ਮਸੀਹ ਸੱਚਾਈ ਦੇ ਅੱਗੇ ਸਜਦਾ ਕਰਦੇ ਨੇ। ਉਹ ਉਹਨਾਂ ਦੇ ਖੁਦਾਵੰਦ ਦੀ ਮੌਤ ਉੱਤੇ ਫਤਹ, ਮੌਤ ਦੇ ਬਾਅਦ ਉਹਦੀ ਬਦਨੀ ਅਜ਼ਮਾਇਸ਼, ਇਨਸਾਨੀ ਅਜ਼ਮਾਇਸ਼ ਦੀ ਐਸ ਮਿਸਾਲ ਤੇ ਜਦੋਂ ਉਹ ਮਾਦੀ ਨਜ਼ਰ ਤੋਂ ਗਾਇਬ ਉੱਤੇ ਚੁੱਕਿਆ ਗਿਆ ਤੇ ਮਾਦੇ ਜਾਂ ਬਦਨ ਤੋਂ ਉੱਤੇ ਉਹਦੇ ਰੂਹਾਨੀ ਤੇ ਅਖੀਰੀ ਸਾਊਦ ਨੂੰ ਮਨਾਉਂਦੇ ਨੇ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਏ। ਸਾਡੀ ਰੂਹ ਜਿਹੜੀ ਅਸਮਾਨ ਤੋਂ ਉਤਰਦੀ ਏ ਸੱਚਾਈ ਏ। ਸਾਡਾ ਪਿਆਲਾ ਸਲੀਬ ਏ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੀ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਏ। ਤੇ ਅਸੀਂ ਸੰਜੀਦਗੀ ਨਾਲ ਉਸ ਸਿਆਣ ਲਈ ਦੁਆ ਕਰਦੇ ਤੇ ਖਿਆਲ ਰੱਖਦੇ ਹਾਂ ਵੀ ਉਹ ਸਾਡੇ ਵਿੱਚ ਵੀ ਹੋਵੇ ਜਿਹੜੀ ਮਸੀਹ ਯਸੂ ਵਿੱਚ ਸੀ। ਦੂਜਿਆਂ ਦੇ ਨਾਲ ਉਂਝ ਹੀ ਕਰੋ ਜਿਵੇਂ ਅਸੀਂ ਚਾਹੁੰਦੇ ਹਾਂ ਭਈ ਉਹ ਸਾਡੇ ਨਾਲ ਕਰਨ ਤੇ ਇਹ ਭਈ ਅਸੀਂ ਰਹਿਮਦਿਲ, ਆਦਲ ਤੇ ਪਾਕ ਬਣੀਏ। ਹੁਣ ਮੈਂ ਮੇਰੀ ਬਿਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ
ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਕਿ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।